ਜੀ ਮੁਫਾਜ਼ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਅਸੀਂ ਪਹਿਲੇ ਦਿਨ ਤੋਂ ਇਸ ਚੀਜ਼ ਦਾ ਕਹਿ ਰਹੇ ਸਾਂ ਕਿ ਜਿਹੜੇ ਸ਼ਾਨ ਮਸੂਦ ਨੇ ਉਹਨਾਂ ਨੂੰ ਜਦੋਂ ਬਾਬਰ ਆਜ਼ਮ ਦੇ ਕੋਲੋਂ ਕਪਤਾਨੀ ਲੈਣ ਤੋਂ ਬਾਅਦ 2023 ਦੇ ਵਿੱਚ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਤਾਂ ਉਹਨਾਂ ਦੀ ਜਿਹੜੀ ਪਹਿਲੀ ਹੀ ਪਰਫਾਰਮੈਂਸ ਸੀ ਉਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਕਾਰਕਰਦਗੀ ਸੀ ਉਹ ਕੋਈ ਬਹੁਤ ਜ਼ਿਆਦਾ ਸ਼ਰਮਨਾਕ ਰਹੀ। ਉਸ ਤੋਂ ਬਾਅਦ ਫਿਰ ਬੰਗਲਾਦੇਸ਼ ਜਦੋਂ ਪਾਕਿਸਤਾਨ ਆਇਆ 2024 ਦੇ ਵਿੱਚ ਤੇ ਉਹਦੇ ਵਿੱਚ ਵੀ ਬੰਗਲਾਦੇਸ਼ ਨੇ ਸਾਨੂੰ ਸਾਡੇ ਆਪਣੇ ਹੋਮ ਗਰਾਊਂਡ ਦੇ ਉੱਤੇ 2-0 ਤੋਂ ਵਾਈਟ ਵਾਸ਼ ਕਰਤਾ। ਤੇ ਅਸੀਂ ਉਦੋਂ ਹੀ ਕਹਿ ਰਹੇ ਸਾਂ ਕਿ ਉਹ ਬਿਹਤਰੀਨ ਟਾਈਮ ਸੀ, ਉਦੋਂ ਹੀ ਪੀਸੀਬੀ ਨੂੰ ਕੋਈ ਡਿਸੀਜਨ ਲੈ ਲੈਣਾ ਚਾਹੀਦਾ ਸੀ, ਲੇਕਿਨ ਉਸ ਤੋਂ ਬਾਅਦ ਪੀਸੀਬੀ ਨੇ ਡਿਸੀਜਨ ਨਹੀਂ ਲਿਆ। ਤੇ ਸ਼ਾਨ ਮਸੂਦ ਜਿਨ੍ਹਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਵੀ ਕਿਸੇ ਸਿਫਾਰਿਸ਼ ਦੀ ਬਿਨਾਂ ਤੇ ਹੀ ਟੀਮ ਚ ਆਏ ਸਨ, ਲੇਕਿਨ ਉਸ ਤੋਂ ਬਾਅਦ ਨਾ ਬੈਟਿੰਗ ਦੇ ਵਿੱਚ ਤੇ ਆਪਣਾ ਮਨਵਾਇਆ, ਲੇਕਿਨ ਕਪਤਾਨੀ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸਿਫਾਰਿਸ਼ ਦੀ ਵਜ੍ਹਾ ਤੋਂ ਹੀ ਮਿਲੀ ਸੀ, ਲੇਕਿਨ ਉਹ ਕਪਤਾਨੀ ਤੇ ਆਪਣਾ ਨਹੀਂ ਮਨਵਾ ਸਕੇ ਮੁਫਾਜ਼ ਸਾਹਿਬ। ਤੇ ਉਹਨਾਂ ਦੇ ਪੇ ਦਰ ਪੇ ਸ਼ਿਕਸਤਾਂ ਹੀ ਮਿਲੀਆਂ ਉਹਨਾਂ ਦੀ ਕਪਤਾਨੀ ਦੇ ਵਿੱਚ ਨਾ ਸਾਡੀ ਟੀਮ ਨੂੰ। ਤੇ ਅਸੀਂ ਤੇ ਹਮੇਸ਼ਾ ਕਿਹਾ ਕਿ ਜਦੋਂ ਇੰਗਲੈਂਡ ਦੀ ਟੀਮ ਆਈ ਉਦੋਂ ਅਸੀਂ ਹਾਰੇ, ਫਿਰ ਉਸ ਤੋਂ ਬਾਅਦ ਵੈਸਟ ਇੰਡੀਜ਼ ਕੋਲੋਂ ਵੀ ਅਸੀਂ ਇੱਕ ਮੈਚ ਹਾਰ ਗਏ, ਸਾਊਥ ਅਫਰੀਕਾ ਤੋਂ ਸੀਰੀਜ਼ ਹਾਰ ਗਏ, ਫਿਰ ਹੁਣ ਬੰਗਲਾਦੇਸ਼ ਜਦੋਂ ਗਏ ਆ ਤੇ ਹੁਣ ਤੇ ਬਹੁਤ ਜ਼ਿਆਦਾ ਸ਼ਰਮ ਦਾ ਮੁਕਾਮ ਸੀ ਕਿ ਅਸੀਂ ਨਾ ਆਪਣੇ ਘਰ ਚ ਉਹਨਾਂ ਕੋਲ ਜਿੱਤ ਸਕਦੇ ਆ, ਨਾ ਉਹਨਾਂ ਕੋਲ ਜਾ ਕੇ ਉਹਨਾਂ ਕੋਲ ਜਿੱਤ ਸਕਦੇ ਆ। ਤੇ ਇੱਕ ਬਹੁਤ ਅੱਛਾ ਫੈਸਲਾ ਜਿਹੜਾ ਇਹਨਾਂ ਨੇ ਲਿਆ ਏ, ਪੀਸੀਬੀ ਨੇ ਹੁਣ ਲੈ ਲਿਆ, ਇੱਕ ਅਸੂਲੀ ਫੈਸਲਾ ਹੋ ਚੁੱਕਿਆ ਕਿ ਸ਼ਾਨ ਮਸੂਦ ਨੂੰ ਕਪਤਾਨੀ ਤੋਂ ਜ਼ਰੂਰ ਹਟਾਣਾ ਹੈ। ਲੇਕਿਨ ਇਹਦੇ ਨਾਲ ਨਾਲ ਜਿਹੜਾ ਸਾਈਡ ਬਾਈ ਸਾਈਡ ਦੂਜਾ ਫੈਸਲਾ ਪੀਸੀਬੀ ਕਰਨ ਜਾ ਰਹੀ ਹੈ ਕਿ ਨਵਾਂ ਕਪਤਾਨ ਜਿਨ੍ਹਾਂ ਨੂੰ ਬਣਾਉਣ ਜਾ ਰਹੇ ਨੇ ਸਲਮਾਨ ਅਲੀ ਹੈਗਾ ਹੌਟ ਫੇਵਰੇਟ ਨੇ ਇਸ ਟਾਈਮ, ਕਿਉਂਕਿ ਬਾਬਰ ਆਜ਼ਮ ਦੇ ਇਨਕਾਰ ਤੋਂ ਬਾਅਦ ਪੀਸੀਬੀ ਪਹਿਲੇ ਸਊਦ ਸ਼ਕੀਲ ਉਹਨਾਂ ਦੀ ਵਾਈਸ ਕਪਤਾਨ ਬਣਾਇਆ ਤੇ ਪਲਾਨ ਆਇਆ ਸੀ ਕਿ ਫਿਊਚਰ ਦੇ ਵਿੱਚ ਉਹਨੂੰ ਬਤੌਰ ਕਪਤਾਨ ਅਜ਼ਮਾਇਆ। ਤੇ ਐਸਲੇ ਹੁਣ ਪੀਸੀਬੀ ਨੇ ਸੋਚ ਲਿਆ ਕਿ ਅਸੀਂ ਅੱਗੋਂ ਫਰਦਰ ਜਾ ਕੇ ਨਵਾਂ ਮੁੰਡਾ ਕਪਤਾਨ ਦੇ ਤੌਰ ਤੇ ਅਜ਼ਮਾਣਾ ਤੇ ਉਹਦੇ ਲਈ ਫਿਰ ਸਲਮਾਨ ਅਲੀ ਆਗਾ ਦੇ ਨਾਲ ਦੇ ਉੱਤੇ ਪੂਰਾ ਕੱਢਣ ਦਾ ਫੈਸਲਾ ਹੋਇਆ। ਲੇਕਿਨ ਜੇ ਦੂਜੇ ਪਾਸੇ ਵੇਖਿਆ ਜਾਏ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਲਮਾਨ ਅਲੀ ਆਗਾ ਤੋਂ T20 ਦੀ ਕੈਪਟਨਸੀ ਲੈ ਕੇ ਉਹਨਾਂ ਨੂੰ ਟੈਸਟ ਦੀ ਕੈਪਟਨਸੀ ਦਿੱਤੀ ਜਾ ਰਹੀ ਹੈ, ਤੇ ਵੇਖਿਆ ਪਏਗਾ ਕਿ ਕੀ ਸਲਮਾਨ ਅਲੀ ਆਗਾ ਨੂੰ ਐਕਸੈਪਟ ਕਰ ਲੈਣਗੇ ਕਿ ਇੱਕ ਫਾਰਮੈਟ ਦੀ ਜਿਹੜਾ ਕਿ ਛੋਟਾ ਫਾਰਮੈਟ ਉਹਦੀ ਕਪਤਾਨੀ ਉਹਨਾਂ ਕੋਲ ਲੈ ਕੇ ਉਹਨਾਂ ਨੂੰ ਵੱਡੇ ਫਾਰਮੈਟ ਦੀ ਕਪਤਾਨੀ ਦਿੱਤੀ ਜਾ ਰਹੀ ਹੈ। ਦੂਜਾ ਸਵਾਲ ਹੈ ਉੱਠੇਗਾ ਕਿ ਕੀ ਉਹਨਾਂ ਕੋਲ ਇੰਨਾ ਤਜਰਬਾ ਹੈ ਕਿ 20 ਓਵਰਾਂ ਦੀ ਕ੍ਰਿਕਟ ਦੇ ਵਿੱਚ ਟੀਮ ਨੂੰ ਨਹੀਂ ਚਲਾ ਸਕਦੇ, 3-3.5 ਘੰਟੇ ਜਦੋਂ ਮੈਦਾਨ 'ਚ ਰਹਿਣਾ ਹੁੰਦਾ, ਲੇਕਿਨ ਤੇ 5 ਦਿਨ ਉਹ ਮੈਦਾਨ 'ਚ ਟੀਮ ਨੂੰ ਕਿੰਜ ਕੰਟਰੋਲ ਕਰਨਗੇ? ਇਹ ਸਾਰੇ ਸਵਾਲ ਨੇ ਪੀਸੀਬੀ ਨੂੰ ਚਾਹੀਦਾ ਹੈ ਕਿ ਕੋਈ ਵੀ ਫੈਸਲਾ ਉਜਲਤ 'ਚ ਨਾ ਲਿਆ ਜਾਏ। ਜਾਫਰ ਸਾਹਿਬ ਸਾਡੇ ਸੋਰਸਸ ਇਹ ਵੀ ਕਹਿ ਰਹੇ ਨੇ ਕਿ ਸ਼ਾਨ ਮਸੂਦ ਨੇ ਖੁਆਇਸ਼ ਦਾ ਇਜ਼ਹਾਰ ਕੀਤਾ ਹੈ ਕਿ ਹੁਣ 26 ਜੁਲਾਈ ਤੋਂ ਵੈਸਟ ਇੰਡੀਜ਼ ਦੇ ਖਿਲਾਫ ਟੈਸਟ ਸੀਰੀਜ਼ ਦਾ ਆਗਾਜ਼ ਹੋ ਰਿਹਾ, ਉਸ ਤੋਂ ਬਾਅਦ ਇੰਗਲਿਸ਼ ਟੀਮ ਦੇ ਖਿਲਾਫ ਵੀ ਅਸੀਂ ਸੀਰੀਜ਼ ਖੇਡਣੀ ਹੈ, ਤੇ ਮੈਨੂੰ ਫਿਲਹਾਲ ਨਾ ਹਟਾਇਆ ਜਾਏ, ਮੈਨੂੰ ਇੱਕ ਹੋਰ ਇਮਤਿਹਾਨ ਮੇਰਾ ਲਿਆ ਜਾਏ। ਤੇ ਤੁਹਾਨੂੰ ਲੱਗਦਾ ਹੈ ਕਿ ਪੀਸੀਬੀ ਉਹਨਾਂ ਦੀ ਗੱਲ ਵਿੱਚ ਆ ਜਾਏਗੀ ਜਾਂ ਹੁਣ ਹਤਮੀ ਫੈਸਲਾ ਕਰ ਲੈਣਾ ਚਾਹੀਦਾ ਪੀਸੀਬੀ ਨੂੰ? ਅੱਛਾ ਮੁਬਾਜ਼, ਕੁਝ ਅਰਸਾ ਕਬਲ ਇੱਕ ਪੀਸੀਬੀ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਹੋਈ ਸੀ ਜਿਹਦੇ ਵਿੱਚ ਇਹੋ ਹੀ ਕਿਹਾ ਗਿਆ ਸੀ ਕਿ ਪੀਸੀਬੀ ਨੇ 2027 ਦਾ ਜਿਹੜਾ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਸਾਈਕਲ ਉਹ ਮੁਕੰਮਲ ਹੋਣ ਤੱਕ ਸ਼ਾਨ ਮਸੂਦ ਦੇ ਉੱਤੇ ਇਤਮਾਦ ਦਾ ਇਜ਼ਹਾਰ ਕੀਤਾ ਤੇ 2027 ਦਾ ਵਰਲਡ ਟੈਸਟ ਚੈਂਪੀਅਨਸ਼ਿਪ ਸਾਈਕਲ ਮੁਕੰਮਲ ਹੋਣ ਤੱਕ ਉਹੀ ਟੀਮ ਦੇ ਕਪਤਾਨ ਰਹਿਣਗੇ। ਤੇ ਸ਼ਾਇਦ ਉਸ ਟਾਈਮ ਤੇ ਕੀਤੀ ਗਈ ਕੋਈ ਯਕੀਨ ਦਹਾਨੀ, ਕੋਈ ਗਰੰਟੀ ਐਸੀ ਸੀ ਜਿਹਦੀ ਵਜ੍ਹਾ ਤੋਂ ਹੁਣ ਸ਼ਾਨ ਮਸੂਦ ਇਸ ਖੁਆਇਸ਼ ਦਾ ਇਜ਼ਹਾਰ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਉਹ ਕਪਤਾਨੀ ਤੋਂ ਹਟਣਗੇ ਤੇ ਫਿਰ ਉਹਨਾਂ ਲਈ ਟੈਸਟ ਟੀਮ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਜਾਏਗਾ, ਕਿਉਂਕਿ ਸਾਡੀ ਤਾਰੀਖ ਗਵਾਹ ਹੈ ਕਿ ਬਾਬਰ ਆਜ਼ਮ ਨੂੰ ਵਨਡੇ ਟੀਮ ਚੋਂ ਹਟਾਇਆ, ਰਿਜ਼ਵਾਨ ਨੂੰ T20 ਟੀਮ ਦੀ ਕਪਤਾਨੀ ਤੋਂ ਹਟਾਇਆ ਤੇ ਉਹਨਾਂ ਨੂੰ ਡ੍ਰੌਪ ਕਰਤਾ ਗਿਆ, ਵਨਡੇ ਦੀ ਕਪਤਾਨੀ ਤੋਂ ਹਟਾਇਆ ਤੇ ਇੱਕ ਸੀਰੀਜ਼ ਤੋਂ ਬਾਅਦ ਉਹਦੇ ਤੋਂ ਵੀ ਡ੍ਰੌਪ ਹੋ ਗਏ। ਤੇ ਸ਼ਾਇਦ ਸ਼ਾਨ ਮਸੂਦ ਵੀ ਆਹੀ ਸੋਚ ਰਹੇ ਨੇ ਕਿ ਜੇ ਕਪਤਾਨੀ ਹੱਥੋਂ ਜਾਏਗੀ ਤੇ ਇਹ ਨਾ ਹੋਏ ਕਿ ਟੀਮ 'ਚ ਜਿਹੜੀ ਮੇਰੀ ਜਗ੍ਹਾ ਉਹ ਵੀ ਚਲੀ ਜਾਏ, ਤੇ ਸ਼ਾਇਦ ਉਹ ਇਸ ਲਈ ਕੰਟੀਨਿਊ ਕਰਨਾ ਚਾਹ ਰਹੇ ਨੇ ਕਿ ਮੇਬੀ ਕਿਉਂਕਿ ਉਹਨਾਂ ਨੂੰ ਸ਼ਾਇਦ ਲੱਗਦਾ ਹੋਏ ਕਿ ਵੈਸਟ ਇੰਡੀਜ਼ ਜਾਂ ਇੰਗਲੈਂਡ ਦੇ ਖਿਲਾਫ ਉਹ ਜਿੱਤ ਸਕਦੇ ਨੇ, ਜਿਹੜੀ ਇੱਕ ਖਾਬ ਹੋ ਸਕਦਾ, ਕਿਉਂਕਿ ਜੇ ਤੁਸੀਂ ਬੰਗਲਾਦੇਸ਼ ਕੋਲ ਨਹੀਂ ਜਿੱਤ ਸਕਦੇ ਤਾਂ ਫਿਰ ਵੈਸਟ ਇੰਡੀਜ਼ ਜਾਂ ਇੰਗਲੈਂਡ ਜੈਸੀ ਟੀਮ ਤੋਂ ਤੁਸੀਂ ਕੀ ਜਿੱਤੋਗੇ? ਤੇ ਇਹ ਤੇ ਇੱਕ ਖਾਬ ਹੀ ਹੋ ਸਕਦਾ। ਤੇ ਮੇਰਾ ਨਹੀਂ ਖਿਆਲ ਕਿ ਪੀਸੀਬੀ ਹੁਣ ਇਹਨਾਂ ਨੂੰ ਅੱਗੋਂ ਕੋਈ ਮੌਕਾ ਦੇਣ ਲਈ ਤਿਆਰ ਹੈ। ਬਿਲਕੁਲ ਇੰਜ ਸਲਮਾਨ ਅਲੀ ਆਗਾ ਦੇ ਨਾਂ ਦੇ ਉੱਤੇ ਇਤਫਾਕ ਵੀ ਹੋ ਚੁੱਕਿਆ, ਕਿਉਂਕਿ ਤੁਹਾਨੂੰ ਪਤਾ ਸਾਡੇ ਇੱਕ ਹੋਰ ਸਾਬਕ ਖਿਲਾੜੀ ਨੇ ਜਿਹੜੇ ਕੋਈ ਬਹੁਤ ਜ਼ਿਆਦਾ ਸਾਬਕ ਨਹੀਂ ਹੈ, ਹਾਲੀਆ ਪਿਛਲੇ ਕੁਝ ਅਰਸੇ 'ਚ ਹੀ ਉਹ ਰਿਟਾਇਰ ਹੋਏ ਨੇ, ਉਹਨਾਂ ਦਾ ਪੀਸੀਬੀ 'ਚ ਕਾਫੀ ਗੱਲ ਮੰਨੀ ਜਾਂਦੀ ਹੈ ਤੇ T20 ਦੀ ਕਪਤਾਨੀ ਦੀਵਾਨ 'ਚ ਵੀ ਸਲਮਾਨ ਅਲੀ ਆਗਾ ਨੂੰ ਉਹਨਾਂ ਦਾ ਹੱਥ ਸੀ ਤੇ ਸ਼ਾਇਦ ਉਹਨਾਂ ਨੇ ਹੀ ਇਹਨਾਂ ਦੇ ਨਾਮ ਲਿਆ ਹੋਏ ਤੇ ਜਿਹਦੇ ਉੱਤੇ ਸਭ ਨੇ ਆਮੀਨ ਕਹਿ ਕੇ ਇਹ ਗੱਲ ਮੰਨ ਲਈ ਕਿ ਸਲਮਾਨ ਅਲੀ ਆਗਾ ਨੂੰ ਕਪਤਾਨ ਬਣਾਇਆ ਜਾਏਗਾ। ਦੂਜੇ ਪਾਸੇ ਸ਼ਾਦਾਬ ਨੂੰ T20 ਦਾ ਜਿਹੜਾ ਕਪਤਾਨ ਬਣਾਉਣਾ ਹੈ, ਸਲਮਾਨ ਅਲੀ ਆਗਾ ਕਪਤਾਨੀ ਲੈ ਕੇ, ਤਾਂ ਫਿਰ ਇਹੋ ਹੀ ਹੋ ਸਕਦਾ ਹੈ ਤੁਸੀਂ ਇਹ ਕਪਤਾਨੀ ਸ਼ਾਦਾਬ ਨੂੰ ਦੇ ਦਿਓ, ਤੁਹਾਨੂੰ ਅਸੀਂ ਦੂਜੀ ਕਪਤਾਨੀ ਦੇ ਦਿੰਦੇ ਆ। ਤੇ ਇਹ ਕੋਈ ਮੈਰਿਟ ਤੇ ਹੋਣ ਵਾਲਾ ਫੈਸਲਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਸ਼ਾਦਾਬ ਦੀ ਆਪਣੀ ਪਰਫਾਰਮੈਂਸ ਉਹਨਾਂ ਨੂੰ ਮੁਸਤਕਿਲ ਰੁਕਨ ਬਣਨ ਦੀ ਇਜਾਜ਼ਤ ਨਹੀਂ ਦੇਣੀ ਟੀਮ ਦੀ, ਤੇ ਤੁਸੀਂ ਉਹਨਾਂ ਨੂੰ ਕਪਤਾਨ ਬਣਾ ਰਹੇ ਹੋ। ਪਹਿਲੇ ਵੀ ਕਿਹਾ ਜਾਂਦਾ ਰਿਹਾ ਜਦੋਂ ਬਾਬਰ ਆਜ਼ਮ ਕਪਤਾਨ ਸਨ ਤੇ ਸ਼ੁਕਰਾਨ ਸਟਾਕ ਸਾਡੇ ਹੈਡ ਕੋਚ ਸਨ, ਉਦੋਂ ਵੀ ਇਹ ਕਿਹਾ ਜਾਂਦਾ ਸੀ ਕਿ ਸ਼ਾਦਾਬ ਨੂੰ ਸਿਰਫ ਵਾਈਸ ਕੈਪਟਨ ਇਸ ਲਈ ਬਣਾਇਆ ਹੋਇਆ ਹੈ ਤਾਂ ਕਿ ਇਹ 11 ਮੁੰਡਿਆਂ ਦੇ ਵਿੱਚ ਇਹਨਾਂ ਦੀ ਜਗ੍ਹਾ ਬਣ ਸਕੇ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਫਿਰ T20 ਦਾ ਸਾਡਾ ਕੈਪਟਨ ਕੌਣ ਹੋਏਗਾ? ਜੈਸੇ ਸ਼ਾਦਾਬ ਦੇ ਨਾਮ ਵੀ ਕਾਂਟਾ ਲਾ ਦਈਏ, ਪਿੱਛੇ ਬਾਬਰ ਆਜ਼ਮ ਤੇ ਵੈਸੇ ਇਨਕਾਰ ਕਰ ਚੁੱਕੇ ਹਨ ਕੈਪਟਨਸੀ ਤੋਂ, ਫਿਰ ਤੁਹਾਨੂੰ ਲੱਗਦਾ ਕੋਈ ਇਵੇਂ ਦਾ ਖਿਲਾੜੀ ਹੈ ਜਿਹੜੀ ਪਾਕਿਸਤਾਨ ਟੀਮ ਦੀ ਕਿਆਦਤ ਕਰ ਸਕੇ T20 ਵਿੱਚ?
ਅੱਛਾ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਮੇਰੇ ਕੋਲ ਕਿਸੇ T20 ਕਪਤਾਨ ਦਾ ਨਾਮ ਪੁੱਛੋ ਤੇ ਮੈਂ ਤੇ ਆਪਣਾ ਜਿਹੜਾ ਕਹਿ ਲਓ ਕਿ ਵੋਟ ਹੈ ਉਹ ਫਖਰ ਜ਼ਮਾਨ ਤੱਕ ਦੇਣਾ ਚਾਹਾਂਗਾ ਕਿ ਫਖਰ ਜ਼ਮਾਨ ਇੱਕ ਅੱਛੀ ਆਪਸ਼ਨ ਹੈ, ਇੱਕ ਅਗਰੈਸਿਵ ਉਹ ਕ੍ਰਿਕਟ ਖੇਡਦੇ ਨੇ ਤੇ ਉਹਨਾਂ ਨਾਲ ਤੁਸੀਂ ਜਾ ਸਕਦੇ ਹੋ। ਤੇ ਜੇ ਤੁਸੀਂ ਇੰਜ ਨਹੀਂ ਕਰਨਾ ਚਾਹੁੰਦੇ ਤੇ ਦੂਜੇ ਪਾਸੇ ਤੁਸੀਂ ਸ਼ਹੀਨ ਨੂੰ ਵੀ T20 ਟੀਮ ਦਾ ਕਪਤਾਨ ਬਣਾ ਸਕਦੇ ਹੋ, ਕਿਉਂਕਿ ਵਾਈਟ ਬਾਲ ਦੇ ਵਿੱਚ ਵਨਡੇ ਦੇ ਕਪਤਾਨ ਅੱਗੇ ਵੀ ਹੈ ਨੇ ਤੇ ਬਤੌਰ ਕਪਤਾਨ ਉਹਨਾਂ ਦਾ T20 ਦੇ ਵਿੱਚ ਪਰਫਾਰਮੈਂਸ ਵੀ ਅੱਛੀ ਹੈ। ਉਹਨਾਂ ਨੇ ਲਾਹੌਰ ਕਲੰਦਰ ਨੂੰ 3 ਵਾਰੀ PSL ਦੀ ਟਰਾਫੀ ਵੀ ਜਿਤਵਾਈ ਹੈ। ਤੇ ਤੁਸੀਂ ਸ਼ਹੀਨ ਸ਼ਾਹ ਅਫਰੀਦੀ ਜਾਂ ਫਖਰ ਜ਼ਮਾਨ ਦੇ ਵਿੱਚੋਂ ਕਿਸੇ ਇੱਕ ਨੂੰ T20 ਦੀ ਕਪਤਾਨੀ ਲਈ ਜ਼ਰੂਰ ਸੋਚਿਆ ਜਾ ਸਕਦਾ, ਲੇਕਿਨ ਜੇ ਸ਼ਾਦਾਬ ਖਾਨ ਦੀ ਗੱਲ ਕਰੀਏ ਤੇ ਸ਼ਾਦਾਬ ਖਾਨ ਕੋਈ ਐਡੀ ਅੱਛੀ ਚੋਇਸ ਸਾਬਤ ਨਹੀਂ ਹੋਣਗੇ ਤੇ ਉਹਨਾਂ ਨੂੰ ਕਪਤਾਨ ਬਣਾਉਣ ਤੋਂ ਬਾਅਦ ਟੀਮ ਦਾ ਜਿਹੜਾ ਉਹ ਕਹਿ ਲਓ ਕਿ ਵਿਨਿੰਗ ਟਰੈਕ ਤੇ ਵਾਪਸੀ ਮੁਸ਼ਕਲ ਹੀ ਲੱਗਦੀ ਹੈ। ਨਾਮੁਮਕਿਨ ਨਹੀਂ ਕਹਾਂਗੇ। ਜਾਬਰ ਸਾਹਿਬ ਤੁਸੀਂ ਸਹੀ ਆਖਿਆ, ਖਿਡਾਰੀਆਂ ਦੀ ਅਸੀਂ ਗੱਲ ਤੇ ਕਰ ਲਈ, ਜ਼ਰਾ ਕੋਚਿੰਗ ਸਟਾਫ ਦੀ ਵੀ ਗੱਲ ਕਰੀ। ਹੁਣ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੁਮਾਰ ਸੰਗਾਕਾਰਾ ਲੈਜੈਂਡਰੀ ਖਿਡਾਰੀ ਸ੍ਰੀਲੰਕਾ ਦੇ, ਉਹਨਾਂ ਨੂੰ ਹੋ ਸਕਦਾ ਹੈ ਕਿ ਕੋਚਿੰਗ ਦੀ ਜ਼ਿੰਮੇਵਾਰੀਆਂ ਸੌਂਪ ਦਿੱਤੀ ਜਾਵਣ, ਲੇਕਿਨ ਹੁਣ ਉਹਨਾਂ ਦਾ ਨਾਂ ਵੀ ਸਾਈਡਲਾਈਨ ਹੋ ਗਿਆ। ਤੇ ਹੁਣ ਵੱਡੀ ਗੱਲ ਹੈ ਕਿ ਯੂਨਸ ਖਾਨ, ਤੁਹਾਨੂੰ ਪਤਾ 2009 ਵਿੱਚ ਸਾਨੂੰ ਉਹਨਾਂ ਨੇ ਵਰਲਡ ਕੱਪ ਵੀ ਜਿਤਵਾਇਆ T20 ਦਾ, ਹੋ ਸਕਦਾ ਹੈ ਕਿ ਮਾਈਕ ਹੈਸਨ ਨੂੰ ਹਟਾ ਕਰ ਉਹਨਾਂ ਨੂੰ ਕੋਚਿੰਗ ਦੇ ਪ੍ਰਾਈਜ਼ ਦਿੱਤੇ ਜਾਣ ਤੇ ਨਾਲ ਇੱਕ ਹੋਰ ਖਿਡਾਰੀ ਵੀ ਹੈ ਉਹਨਾਂ ਨੂੰ ਵੀ ਲਿਆਇਆ ਜਾਏ। ਤੇ ਤੁਹਾਨੂੰ ਲੱਗਦਾ ਹੈ ਕਿ ਇਹ ਤਬਦੀਲੀਆਂ ਨਾਲ ਕੋਈ ਫਰਕ ਪਏਗਾ? ਕਿਉਂਕਿ ਮਾਜ਼ੀ ਵਿੱਚ ਵੀ ਸਾਡੇ ਕੋਲ ਗੈਰੀ ਕ੍ਰਿਸਟਨ ਵਰਗੇ ਵੱਡੇ ਕੋਚ ਰਹੇ ਨੇ, ਲੇਕਿਨ ਨਤਾਇਜ ਉਹੀ ਸਿਫਰ ਰਹੇ ਨੇ। ਅੱਛਾ ਮੁਫਾਜ਼, ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਕੁਮਾਰ ਸੰਗਾਕਾਰਾ, ਬਿਲਕੁਲ ਕੁਮਾਰ ਸੰਗਾਕਾਰਾ ਦਾ ਨਾਮ ਪਾਕਿਸਤਾਨੀ ਕ੍ਰਿਕਟ ਟੀਮ ਦੀ ਕੋਚਿੰਗ ਲਈ ਬਹੁਤ ਜ਼ਿਆਦਾ ਲਿਆ ਜਾ ਰਿਹਾ ਸੀ, ਲੇਕਿਨ ਸ਼ਾਇਦ ਉਹ ਕੁਮਾਰ ਸੰਗਾਕਾਰਾ ਨਾਲ ਕੋਈ ਮਾਮਲਾ ਤੈਅ ਨਹੀਂ ਹੋ ਪਾਈ। ਉਹਨਾਂ ਦੇ ਇਨਕਾਰ ਦੀ ਵਜ੍ਹਾ ਤੋਂ ਉਹਨਾਂ ਦੇ ਬਾਰੇ ਹੁਣ ਗੱਲ ਨਹੀਂ ਹੋ ਰਹੀ ਤੇ ਯੂਨਸ ਖਾਨ ਤੇ ਮੁਹੰਮਦ ਹਫੀਜ਼ ਦੋਵਾਂ ਦਾ ਨਾਮ ਆ ਰਿਹਾ ਹੈ ਕਿ ਉਹ ਅੱਗੋਂ ਪਾਕਿਸਤਾਨ ਦੇ ਬੈਟਿੰਗ ਤੇ ਹੈਡ ਕੋਚ ਦੀ ਜ਼ਿੰਮੇਵਾਰੀਆਂ ਨਿਭਾਉਣਗੇ। ਲੇਕਿਨ ਜਿੱਥੋਂ ਤੱਕ ਇਨਫੋਰਮੇਸ਼ਨ ਹੈ, ਜਿੱਥੋਂ ਤੱਕ ਸੋਰਸਿਸ ਦਾ ਕਹਿ ਰਹੇ ਨੇ ਕਿ ਮੇ ਵੀ ਵਨਡੇ ਦੇ ਵਿੱਚ ਮਾਈਕ ਹੈਸਨ ਨੂੰ ਵਰਲਡ ਕੱਪ 2027 ਤੱਕ ਕੰਟੀਨਿਊ ਕੀਤਾ ਜਾਏ ਵਾਈਟ ਬਾਲ 'ਚ। ਹਾਂ, ਟੈਸਟ ਕ੍ਰਿਕਟ ਦੇ ਵਿੱਚ ਸਰਫਰਾਜ਼ ਨੂੰ ਹਟਾਉਣ ਦਾ ਫੈਸਲਾ ਦੇ ਉੱਤੇ ਗੌਰ ਕੀਤਾ ਜਾ ਰਿਹਾ, ਕਿਉਂਕਿ ਸਰਫਰਾਜ਼ ਆਪਣੀ ਕੋਈ ਪਰਫਾਰਮੈਂਸ ਨਾਲ, ਕਿਉਂਕਿ ਉਹਨਾਂ ਨੂੰ ਬਹੁਤ ਈਜ਼ੀ ਅਸਾਈਨਮੈਂਟ ਸੀ, ਬੰਗਲਾਦੇਸ਼ ਇੱਕ ਈਜ਼ੀ ਟੀਮ ਸੀ, ਇੱਕ ਈਜ਼ੀ ਅਸਾਈਨਮੈਂਟ ਸੀ, ਉਹਦੇ 'ਚ ਵੀ ਉਹ ਕੋਈ ਅੱਛਾ ਨਾ ਤੇ ਇੰਪ੍ਰੈਸ ਨਹੀਂ ਕਰ ਸਕਿਆ ਆਪਣੀ ਜਿਹੜੀ ਉਹਨਾਂ ਦੀ ਕੋਚਿੰਗ ਦੀ ਐਬਿਲਿਟੀ ਹੈ ਉਹਨਾਂ ਨਾਲ। ਤੇ ਇਸ ਲਈ ਯੂਨਸ ਖਾਨ ਦਾ ਨਾਮ ਲਿਆ ਜਾ ਰਿਹਾ ਕਿ ਮੇ ਵੀ ਉਹਨਾਂ ਨੂੰ ਟੈਸਟ ਟੀਮ ਦਾ ਹੈਡ ਕੋਚ ਬਣਾਤਾ ਜਾਏ, ਕਿਉਂਕਿ ਬਤੌਰ ਬੱਲੇਬਾਜ਼ ਵੇਖਿਆ ਜਾਏ ਕਿ ਉਹਨਾਂ ਜਿਹਾ ਬੱਲੇਬਾਜ਼ ਟੈਸਟ ਤਰੀਕ ਦੇ ਵਿੱਚ ਸ਼ਾਇਦ ਹੀ ਪਾਕਿਸਤਾਨ ਨੇ ਕੋਈ ਪ੍ਰੋਡਿਊਸ ਕੀਤਾ ਹੋਏ। ਉਹਨਾਂ ਦੀਆਂ 6 ਡਬਲ ਸੈਂਚਰੀਆਂ, ਇੱਕ ਟ੍ਰਿਪਲ ਸੈਂਚਰੀ, 34 ਸੈਂਚਰੀਆਂ ਦੇ ਨਾਲ 10,000 ਰਨ ਨੇ ਉਹਨਾਂ ਦਾ ਬੋਰਡ ਦੇ ਉੱਤੇ ਪਾਕਿਸਤਾਨ ਵੱਲੋਂ ਟੈਸਟ ਕ੍ਰਿਕਟ ਖੇਡਦੇ ਹੋਇਆ। ਤੇ ਉਸ ਤੋਂ ਅੱਛੀ ਆਪਸ਼ਨ ਮੇਰਾ ਨਹੀਂ ਖਿਆਲ ਕਿ ਕੋਈ ਹੋਰ ਹੋ ਸਕਦਾ। ਉਹਨਾਂ ਦੀ ਫਿਟਨੈਸ, ਉਹ ਇੱਕ ਮੁੰਡਿਆਂ ਲਈ ਅੱਛਾ ਰੋਲ ਮਾਡਲ ਨੇ, ਫਿਰ ਮੁੰਡਿਆਂ ਨੂੰ ਨਾਲ ਲੈ ਕੇ ਚੱਲਣ ਦਾ ਉਹਨਾਂ ਕੋਲ ਤਜਰਬਾ ਵੀ ਹੈ, ਕਿਉਂਕਿ ਕਾਫੀ ਮੁੰਡੇ ਨੇ ਜਿਹੜੇ ਕਿਤੇ ਨਾ ਕਿਸੇ ਤਰੀਕੇ ਨਾਲ ਉਹਨਾਂ ਨਾਲ ਇੰਟਰਲਿੰਕ ਰਹੇ ਨੇ ਕ੍ਰਿਕਟ ਦੇ ਵਿੱਚ। ਤੇ ਮੇਰਾ ਖਿਆਲ ਯੂਨਸ ਖਾਨ ਇੱਕ ਅੱਛੀ ਆਪਸ਼ਨ ਹੋਣਗੇ। ਤੇ ਜੇ ਯੂਨਸ ਖਾਨ ਨੂੰ ਪ੍ਰਾਈਜ਼ ਮਿਲਦੇ ਨੇ, ਲੇਕਿਨ ਕੁਝ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਉਹ ਸਖਤ ਮਿਜ਼ਾਜ ਨੇ, ਤੁਹਾਨੂੰ ਪਤਾ ਮਾਜ਼ੀ ਵਿੱਚ ਵੀ ਖਿਡਾਰੀਆਂ ਨਾਲ ਬੜੇ ਰੋਲੇ ਰੱਪੇ ਉਹਨਾਂ ਦੇ ਰਹੇ ਨੇ, ਤੇ ਖਿਡਾਰੀ ਚੰਦ ਨੇ ਉਹ ਤਹਫੁਜ਼ਾਤ ਦਾ ਇਜ਼ਹਾਰ ਵੀ ਕਰਦੇ ਨੇ ਕਿ ਸਾਨੂੰ ਮਾਈਕ ਹੈਸਨ ਵਰਗਾ ਕੋਚ ਹੀ ਜੱਜਦਾ ਹੈ ਤੇ ਇਹਦੇ ਨਾਲ ਹੀ ਅਸੀਂ ਕੰਟੀਨਿਊ ਕਰਾਂਗੇ। ਇਹ ਵੀ ਸਾਡੇ ਸੋਰਸਸ ਕੁਝ ਕਹਿ ਰਹੇ ਨੇ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਯੂਨਸ ਖਾਨ ਦੇ ਨੇ ਹਮੇਸ਼ਾ ਇਹ ਗੱਲ ਮੰਨੀ ਜਾਂਦੀ ਹੈ ਕਿ ਉਹਦਾ ਮਜ਼ਾਜ ਦੇ ਥੋੜੇ ਜਿਹੇ ਸਖਤ ਨੇ, ਜਿਹਦੀ ਵਜ੍ਹਾ ਤੋਂ ਤੁਹਾਨੂੰ ਯਾਦ ਹੋਏਗਾ ਕਿ 2009 ਦੇ ਵਿੱਚ 2009 ਤੇ 10 ਦੇ ਵਿੱਚ ਉਹਨਾਂ ਨੂੰ ਵਨਡੇ ਦੀ ਕਪਤਾਨੀ ਤੋਂ ਹੱਥ ਵੀ ਧੋਣਾ ਪਏ ਸਨ ਤੇ ਮੁਹੰਮਦ ਯੂਸਫ ਨੂੰ ਆਸਟ੍ਰੇਲੀਆ ਦੇ ਖਿਲਾਫ ਦੌਰਾਨ ਸੀਰੀਜ਼ ਦੇ ਦੌਰਾਨ ਹੀ ਕਪਤਾਨ ਸਾਡਾ ਬਦਲ ਦਿੱਤਾ ਗਿਆ ਸੀ। ਮੁਹੰਮਦ ਯੂਸਫ ਨੂੰ ਕਪਤਾਨੀ ਮਿਲੀ ਸੀ, ਉਹਦੀ ਵਜ੍ਹਾ ਵੀ ਐ ਸੀ ਕਿ ਮੁੰਡੇ ਇਹਨਾਂ ਦੇ ਮਜ਼ਾਜ ਤੋਂ, ਜੋ ਉਸ ਟਾਈਮ ਦੇ ਜਿਹੜੇ ਖਿਡਾਰੀ ਸੀ, ਉਹਨੂੰ ਸਖਤ ਮਜ਼ਾਜ ਹੋਣ ਦੀ ਵਜ੍ਹਾ ਤੋਂ ਪਰੇਸ਼ਾਨ ਸਨ। ਤੇ ਜੇ ਮੁੰਡਿਆਂ ਦੀ ਮੰਨਣੀ ਹੈ ਕਿ ਉਹਨਾਂ ਨੂੰ ਮਾਈਕ ਹੈਸਨ ਸੂਟ ਕਰਦੇ ਨੇ, ਲੇਕਿਨ ਮੁਫਾਜ਼ ਤੁਹਾਨੂੰ ਵੀ ਪਤਾ ਹੋਏਗਾ, ਸਾਨੂੰ ਵੀ ਪਤਾ ਹੋਏਗਾ ਤੇ ਹਰ ਕ੍ਰਿਕਟ ਫੈਨ ਹੀ ਹੁਣੇ ਕਰਦਾ ਹੈ ਕਿ ਮਾਈਕ ਹੈਸਨ ਮੁੰਡਿਆਂ ਨੂੰ ਤੇ ਸੂਟ ਕਰਦੇ ਨੇ, ਪਰ ਕਿਸੇ ਸੂਰਤ ਉਹ ਪਾਕਿਸਤਾਨੀ ਕ੍ਰਿਕਟ ਨੂੰ ਸੂਟ ਨਹੀਂ ਕਰਦੇ। ਉਹ ਜੋ ਪਾਕਿਸਤਾਨੀ ਕ੍ਰਿਕਟ ਤੋਂ ਪਾਕਿਸਤਾਨੀ ਕ੍ਰਿਕਟ ਟੀਮ ਨਾਲ ਉਹ ਕਰ ਰਹੇ ਨੇ, ਸ਼ਾਇਦ ਹੀ ਅੱਜ ਤੋਂ ਪਹਿਲੇ ਮਾਜ਼ੀ 'ਚ ਮਿਸਾਲ ਮਿਲੀ ਹੋਵੇ ਕਿਸੇ ਕੋਚ ਨੇ ਕਿਸੇ ਟੀਮ ਨਾਲ ਕੀਤਾ ਹੋਵੇ। ਤੁਸੀਂ ਅਜੇ ਥੋੜੀ ਦੇਰ ਪਹਿਲੇ ਆਪਣੇ ਸਵਾਲ ਦੇ ਵਿੱਚ ਗੈਰੀ ਕ੍ਰਿਸਟਨ ਦਾ ਨਾਮ ਲਿਆ ਸੀ ਤੇ ਗੈਰੀ ਕ੍ਰਿਸਟਨ, ਜੇ ਤੁਸੀਂ ਗੈਰੀ ਕ੍ਰਿਸਟਨ ਦੀ ਪਰਫਾਰਮੈਂਸ ਵੇਖੋ ਤੇ ਉਹਨਾਂ ਦੀ ਕੋਚਿੰਗ ਦੇ ਵਿੱਚ ਟੀਮ ਨੇ ਬਿਹਤਰ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਸੀ। ਜਦੋਂ ਗੈਰੀ ਕ੍ਰਿਸਟਨ ਸਾਡੇ ਕੋਚ ਸਨ ਉਦੋਂ ਟੀਮ ਦੀ ਪਰਫਾਰਮੈਂਸ 'ਚ ਅਸੀਂ ਬਿਹਤਰੀ ਵੇਖੀ, ਲੇਕਿਨ ਫਿਰ ਉਹੀ ਗੱਲ ਹੈ ਕਿ ਅਸੀਂ ਜਾਂ ਤੇ ਜੇ ਕੋਈ ਗੈਰ ਮੁਲਕੀ ਕੋਚ ਲਿਆਉਂਦੇ ਆ ਤੇ ਜਾਂ ਤੇ ਉਹਨੂੰ ਬਿਲਕੁਲ ਇੰਜ ਬਿਹੇਵ ਕਰਨੇ ਆ ਕਿ ਉਹ ਪਾਕਿਸਤਾਨੀ ਕੋਚ ਜਿਹਨੂੰ ਉਂਝ ਹੀ ਚਲਾਣਾ ਚਾਹੁੰਦੇ ਆ ਕਿ ਜੇ ਅਸੀਂ ਪਾਕਿਸਤਾਨੀ ਕੋਚਾਂ ਨਾਲ ਬੋਰਡ ਮੈਨੇਜਮੈਂਟ ਆਪਣੀ ਮਰਜ਼ੀ ਕਰਦੀ ਹੈ ਜਾਂ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਜਿਹਨੂੰ ਮਾਈਕ ਹੈਸਨ ਨੂੰ ਮਿਲੀ ਹੈ। ਤੇ ਦੋਵਾਂ ਸੂਰਤਾਂ 'ਚ ਨੁਕਸਾਨ ਹੁੰਦਾ। ਤੁਸੀਂ ਜਿਹੜੇ SOPs ਤੈਅ ਹੋਏ ਨੇ ਉਹ ਆਪਣਾ ਰੋਲ ਆਪਣੀ ਡੋਮੇਨ ਦੇ ਵਿੱਚ ਰਹਿ ਕੇ ਕੋਚ ਕਰੇ, ਉਹ ਆਪਣੇ ਇਖਤਿਆਰਾਂ ਤੋਂ ਜ਼ਿਆਦਾ ਤਜਾਵਜ਼ ਨਾ ਕਰੇ। ਤੇ ਤੁਸੀਂ ਬੋਰਡ ਨੂੰ ਵੀ ਚਾਹੀਦਾ ਕਿ ਕੋਚ ਨੂੰ ਜਿਹੜੀ ਡਿਊ ਰਿਸਪੈਕਟ ਜੇ ਵੇਖਿਆ ਜਾਏ ਤੇ ਗੈਰੀ ਕ੍ਰਿਸਟਨ ਇੱਕ ਬਹੁਤ ਵੱਡਾ ਨਾਮ ਹੈ। ਤੁਹਾਨੂੰ ਪਤਾ ਹੋਏਗਾ ਉਹਨਾਂ 2011 ਦਾ ਵਰਲਡ ਕੱਪ ਜਦੋਂ ਇੰਡੀਆ ਨੇ ਜਿੱਤਿਆ ਤੇ ਇੰਡੀਆ ਦੀ ਟੀਮ ਦੇ ਹੈਡ ਕੋਚ ਵੀ ਗੈਰੀ ਕ੍ਰਿਸਟਨ ਸਨ। ਤੇ ਐਡੇ ਵੱਡੇ ਸਟੇਟਸ ਦਾ, ਐਡੇ ਵੱਡੇ ਸਟੇਚਰ ਦਾ ਖਿਡਾਰੀ ਕੋਚ ਹੋਏ ਤੇ ਉਹਨੂੰ ਫਿਰ ਉਹਦੇ ਹਿਸਾਬ ਨਾਲ ਡੀਲ ਕਰਨਾ ਪੈਂਦਾ। ਲੇਕਿਨ ਅਸੀਂ ਜਿਵੇਂ ਟ੍ਰੀਟ ਕਰਦੇ ਨਾ ਉਹਨਾਂ ਨੂੰ, ਗੈਰੀ ਕ੍ਰਿਸਟਨ ਨੂੰ, ਜਾਬਰ ਸਾਹਿਬ ਉਹ ਵੀ ਪੂਰੀ ਦੁਨੀਆ ਨੇ ਵੇਖਿਆ 2 ਸਾਲ ਦਾ ਕੰਟਰੈਕਟ ਸੀਗਾ, ਲੇਕਿਨ 6 ਮਾਹ ਵਿੱਚ ਇਵੇਂ ਦੇ ਹਾਲਾਤ ਪੈਦਾ ਕਰਤੇ ਕਿ ਉਹਨਾਂ ਨੇ ਵੀ ਅੱਲਾਹ ਤੌਬਾ ਕਰਕੇ ਵਾਪਸ ਚਲੇ ਗਏ ਨੇ।